ਆਪਣੀ ਹੱਕੀ ਮੰਗਾਂ ਖਾਤਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਾਂਝਾ ਅਧਿਆਪਕ ਫਰੰਟ ਅੱਜ ਬਠਿੰਡਾ ਦੇ ਬਾਬਾ ਭੀਮ ਰਾਓ ਅੰਬੇਡਕਰ ਪਾਰਕ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ਦਾ ਪੁਤਲਾ ਵੀ ਇਹਨਾਂ ਅਧਿਆਪਕਾਂ ਵੱਲੋਂ ਫੂਕਿਆ ਗਿਆ। ਬਠਿੰਡਾ ਤੋਂ ਪੱਤਰਕਾਰ ਮਾਸਟਰ ਖਾਨ ਦੀ ਖਾਸ ਰਿਪੋਰਟ। ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ 24। ਚਰਨਪ੍ਰੀਤ ਜੀ। ਡਾਕਟਰ ਜੀ ਕੀ ਮਾਮਲਾ ਕੀ ਹੈ? ਇਹ ਸਰ ਅਸੀਂ ਡੈਮੋਕ੍ਰੈਟਿਕ ਟੀਚਰ ਫਰੰਟ ਵੱਲੋਂ ਅੱਜ ਇਹ ਪ੍ਰੋਗਰਾਮ ਰੱਖਿਆ ਹੋਇਆ। ਸਿੱਖਿਆ ਮੰਤਰੀ ਦੀ ਅਰਥੀ ਸਾੜਨ ਦਾ ਪ੍ਰੋਗਰਾਮ ਹੈ। ਪਿਛਲੇ ਸਮੇਂ ਅਸੀਂ ਰੈਲੀ ਰੱਖੀ ਸੀ ਸੰਗਰੂਰ ਦੇ ਵਿੱਚ, ਕਿਉਂਕਿ ਜਦੋਂ ਕਾਂਗਰਸ ਸਰਕਾਰ ਪਿਛਲੀਆਂ ਚੋਣਾਂ ਦੇ ਵਿੱਚ ਵਾਅਦਾ ਕਰਕੇ ਆਈ ਹੈ ਮੁਲਾਜ਼ਮਾਂ ਦੇ ਨਾਲ, ਅਧਿਆਪਕਾਂ ਦੇ ਨਾਲ ਵੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ। ਸਾਡੇ ਬਹੁਤ ਸਾਰੇ ਅਧਿਆਪਕਾਂ ਦੀਆਂ ਕੈਟਾਗਰੀਆਂ ਇਹੋ ਜਿਹੀਆਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਯਾਨੀ ਕਿ ਥੋੜ੍ਹੀਆਂ ਤਨਖਾਹਾਂ ਤੇ ਕੱਚੇ ਅਧਿਆਪਕਾਂ ਦੇ ਤੌਰ ਤੇ ਕੰਮ ਕਰ ਰਹੀਆਂ ਨੇ, ਤੇ ਹੋਰ ਬਹੁਤ ਸਾਰੇ ਵਾਅਦੇ ਕੀਤੇ ਸੀ ਮਹਿੰਗਾਈ ਭੱਤੇ ਬਾਰੇ, ਤਨਖਾਹ ਕਮਿਸ਼ਨ ਬਾਰੇ। ਇਹ ਸਾਰੀਆਂ ਤੇ ਦੂਜੀਆਂ ਨਾਲ ਜੁੜ ਕੇ ਜੋ ਕਰੋਨਾ ਸੰਕਟ ਦੇ ਦੌਰਾਨ ਅਧਿਆਪਕਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ, ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਰੈਲੀ ਰੱਖੀ ਸੀਗੀ। ਪਰ ਸਾਡੇ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਹੈ ਜਿਹੜਾ ਸੰਗਰੂਰ ਦਾ, ਉਹਨਾਂ ਨੇ ਵਿੱਚ ਪੈ ਕੇ ਸਾਡੀ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਸੀ ਸਾਡੀ ਜਥੇਬੰਦੀ ਦੀ। ਪਰ ਮਹੀਨਾ ਬੀਤ ਗਿਆ, ਯਾਨੀ ਕਿ ਜਥੇਬੰਦੀ ਨਾਲ ਹਾਲੇ ਤੱਕ ਡੇਟ ਦੇ ਕੇ 2-3 ਵਾਰੀ ਡੇਟ ਦੇ ਕੇ ਸਿੱਖਿਆ ਮੰਤਰੀ ਨੇ ਮੀਟਿੰਗ ਨਹੀਂ ਕੀਤੀ। ਇਹਦੇ ਰੋਸ ਵਜੋਂ ਅੱਜ ਅਸੀਂ ਸਿੱਖਿਆ ਮੰਤਰੀ ਦੀ ਅਰਥੀ ਸਾੜਨ ਵਾਸਤੇ ਅਸੀਂ ਇਕੱਠੇ ਹੋਏ। ਇਹ ਦੱਸੋ ਜੀ ਤੁਸੀਂ ਧਰਨੇ ਆ ਕਿੱਥੇ ਧਰਨੇ ਦਿੱਤੇ ਹੋ? ਅੱਜ ਜੀ ਸਾਰੇ ਪੰਜਾਬ ਦੇ ਵਿੱਚ 24 ਤੇ 25 2 ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਅਰਥੀਆਂ ਸਾੜੀਆਂ ਜਾਣਗੀਆਂ। ਕਿੰਨੇ ਕੁ ਮੁਲਾਜ਼ਮ ਧਰਨੇ ਤੇ ਬੈਠੇ ਨੇ? ਇਹ ਤਾਂ ਯਾਨੀ ਕਿ ਅਧਿਆਪਕਾਂ ਦਾ ਧਰਨਾ ਕਿ ਬਹੁਤ ਮੁਲਾਜ਼ਮ ਆ, ਸਾਰੇ ਮੁਲਾਜ਼ਮ ਅੱਡ ਧਰਨ, ਜਿਵੇਂ ਹੁਣ ਇੱਥੇ ਠੇਕਾ ਮੁਲਾਜ਼ਮਾਂ ਦੀਆਂ ਯੂਨੀਅਨਾਂ ਬਣੀਆਂ ਹੋਈਆਂ ਨੇ, ਉਹ ਵੀ ਲਗਾਤਾਰ ਸੰਘਰਸ਼ ਦੇ ਰਾਹ ਤੇ ਨੇ। ਇੱਥੇ ਜਿਹੜੇ ਕਲੈਰੀਕਲ ਕਾਮੇ ਨੇ ਉਹਨਾਂ ਦੀਆਂ ਫੈਡਰੇਸ਼ਨਾਂ ਬਣੀਆਂ ਹੋਈਆਂ ਨੇ, ਉਹ ਵੀ ਲਗਾਤਾਰ ਰਾਹ ਤੇ ਨੇ, ਕਿਉਂਕਿ ਕਾਂਗਰਸ ਸਰਕਾਰ ਨੇ ਜੋ ਕਿਹਾ ਸੀ ਉਹ ਹਾਲੇ ਤੱਕ ਇੱਕ ਵੀ ਵਾਅਦਾ ਲੋਕਾਂ ਨਾਲ ਪੂਰਾ ਨਹੀਂ ਕੀਤਾ। ਇਸ ਰੋਸ ਚੋਂ ਲੋਕ ਜਿਸ ਤਰ੍ਹਾਂ ਤੁਹਾਡਾ ਵਾਅਦਾ ਨਹੀਂ ਪਤਾ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ? ਲਗਾਤਾਰ ਸੰਘਰਸ਼ ਦੇ ਰਾਹ ਤੇ ਤੁਰਾਂਗੇ ਜੀ। ਅੱਜ ਹੁਣ ਅਸੀਂ ਇਹ ਮਤਲਬ ਅਰਥੀਆਂ ਸਾੜ ਰਹੇ ਹਾਂ, ਉਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਾਂਗੇ ਵੀ ਕਿਵੇਂ ਸੰਘਰਸ਼ ਕਰਨਾ। ਠੀਕ ਹੈ ਜੀ। ਚੰਗਾ ਜੀ, ਅਸੀਂ ਅੱਜ ਸੂਬਾ ਕਮੇਟੀ TTF ਦੇ ਕਾਲ ਦੇ ਉੱਤੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਜਿਹੜਾ ਸਾਨੂੰ ਬਾਰ-ਬਾਰ ਮੀਟਿੰਗਾਂ ਦੇ ਕੇ ਉਹ ਮੀਟਿੰਗਾਂ ਤੋਂ ਭੱਜ ਰਿਹਾ, ਮੀਟਿੰਗ ਨਹੀਂ ਕਰ ਰਿਹਾ, ਕਿਉਂਕਿ ਮੀਟਿੰਗ ਕਰਨ ਦਾ ਮਤਲਬ ਉਹਨਾਂ ਦਾ ਅਧਿਆਪਕ ਮਸਲੇ ਤੇ ਸਕੂਲਾਂ ਤੇ ਵਿਦਿਆਰਥੀਆਂ ਦੇ ਮਸਲਿਆਂ ਤੋਂ ਭੱਜਣ ਦਾ ਮਤਲਬ ਆ। ਅਸੀਂ ਉਹਨਾਂ ਨੂੰ ਸੰਬੋਧਿਤ ਹੋ ਰਹੇ ਹਾਂ, ਸਕੂਲਾਂ ਨੂੰ, ਵਿਦਿਆਰਥੀਆਂ ਨੂੰ, ਅਧਿਆਪਕਾਂ ਦੇ ਮਸਲਿਆਂ ਨੂੰ, ਪਰ ਉਹ ਬਾਰ-ਬਾਰ ਮੀਟਿੰਗਾਂ ਤੋਂ ਭੱਜ ਰਹੇ ਆ। ਇਸ ਕਰਕੇ ਅਸੀਂ ਅੱਜ ਜ਼ਿਲ੍ਹਾ ਹੈੱਡਕੁਆਟਰ ਤੇ ਡਾਕਟਰ ਅੰਬੇਡਕਰ ਦੇ ਬੁੱਤ ਕੋਲੇ ਇਕੱਠੇ ਹੋ ਕੇ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਦੀ ਜਿਹੜੀ ਅਰਥੀ ਆ ਉਹਨੂੰ ਬੱਸ ਅੱਡੇ ਦੇ ਚੌਂਕ ਦੇ ਵਿੱਚ ਲਾਂਬੂ ਲਾਇਆ।